पंजाब दा बड़ा याद मैनू आवे। एक पिंड पंजाब दा ओ पिंड मेरे बचपन दा बचपन दा ओ पिंड मेरे बाप दा बड़ा याद मैनू आवे। एक पिंड पंजाब दा अज भी आउंदियां उस मिट्टी दियां महकां विच हवावां दे। एक एक मंजर एक एक नक्शा वसिया विच निगाहां दे। अज भी उस पिंड नूं दिल मेरा भुल ना पाउंदा ए। एक वारी ओनू वेखण नू दिल बड़ा ही चाहुंदा ए। ओ पिंड मेरे बचपन दा ओ पिंड मेरे बचपन दा ओ पिंड मेरे बाप दा बड़ा याद मैनू आवे। एक पिंड पंजाब दा बड़ा याद मैनू आवे। एक पिंड पंजाब दा एक पिंड पंजाब दा एक पिंड पंजाब दा। बिस्मिल्लाहिर्रहमानिर्रहीम। अस्सलामुअलैकुम, सत श्री अकाल, प्रणाम सारे दोस्तों को। खुश आमदीद साढ़े चैनल एक पिंड पंजाब दा। अज थोड़े वास्ते थोड़ी जी तब्दीली है कि अज होस्ट बदलिया। मेरा नाम नदीम कसाना जी। तो अज असी पहुँचे हैं 94 जींबे गुले लाला तहसील गोजरा ज़िला टोबा दे विच। ते ये सारे अरेंजमेंट का सारे इंतजामात का सेहरा जाता है भाई अब्दुल कदीर गुज्जर साहब नूं। उन्होंने बजुर्गों के नाल साडी मेल मुलाकात जिहड़ी है वो इहतमाम किया है। अज असी तुहाडी इन्हां बजुर्गों नाल मुलाकात कराने जी। आओ शुरू करते हैं प्रोग्राम। बाबा जी की नाम अपना जी? मेरा नाम अली अहमद। अली अहमद जी, मेरा नाम अली अहमद। वालिद साहब का की नाम? तो अपना जी हाकम अली। हाकम अली जी। बरादरी किहड़ी जी? जट जी। जट बरादरी। अच्छा, उत्थों पिछों अपना इंडिया च जिला किहड़ा सीगा? साडा जी जिला जलंधर सी, तहसील भलत्था ते रियासत कपूरथला। रियासत कपूरथला, ठीक है जी। जिस वेले पाकिस्तान बनया उजाड़ा पिया उस वेले तुहाडी उम्र कितनी सी तकरीबन? मैं तो जी घट घट 20 साल का हो। शादी हो गई सी तुहाडी? हाँ जी, शादी हो गई सी उस वेले तकरीबन? मंगनी होई सी। मंगनी होई सी, हाँ जी। ठीक है। ते तुहाडा की उस वेले मसरूफियत की सी? खेतीबाड़ी कर रहे सी या कोई होर मतलब? खेती करते सी। अच्छा, हाँ जी। ਤੇ कैसा ਵਸੇਬ ਸੀ ਲੋਕਾਂ ਦਾ ਉੱਥੇ? ਮਤਲਬ ਤੁਹਾਡੇ ਯਾਰ ਦੋਸਤ ਕੋਈ ਜਿਨ੍ਹਾਂ ਦਾ ਤੁਹਾਨੂੰ ਨਾਮ ਆਉਂਦਾ ਹੋਵੇ, ਯਾਦ ਹੋਵੇ, ਜਿਹੜੇ ਤੁਹਾਡੇ ਨਾਲ ਖੇਲ ਕੇ ਜਵਾਨ ਹੋਏ? ਸਾਡੇ ਨਾਲ ਜੀ ਖੇਡਦੇ ਰਹੇ ਅਲਾਦਾਰ, ਗਹਿਰੀ ਲੰਬੜਦਾਰ। ਹੈ ਜੀ, ਲੰਬੜਦਾਰ। ਤੇ ਉਹਦੇ ਬਾਪ ਨਾਲ ਸੀ ਸੂਬਾ ਲੰਬੜਦਾਰ, ਬਲੰਦਾ ਲੰਬੜਦਾਰ। ਉਹ ਵੀ ਉਹਦਾ ਮੁੰਡਾ ਵੀ ਖੇਡਦਾ ਰਿਹਾ ਇੱਕ ਸਾਡੇ ਨਾਲ। ਖੇਲਾਂ ਆਮ ਤੌਰ ਤੇ ਕਿਹੜੀਆਂ ਮਤਲਬ ਉਸ ਵਕਤ? ਜੀ ਕੌਡੀ ਖੇਡ ਲੈਂਦੇ ਸੀ ਮੁੰਡੇ। ਠੀਕ ਹੈ।
ਹਾਂ ਹਾਂਜੀ ਪਸ਼ੂ ਡੰਗਰ ਵੀ ਰੱਖੇ ਹੋਣੇ ਤੁਸੀਂ? ਹਾਂਜੀ ਪਸ਼ੂ ਰੱਖੇ ਜੀ। ਜੀ। ਕਿੰਨੇ ਕੁ ਸੀ ਆਪਣੇ ਕੋਲ ਉੱਥੇ? ਪਸ਼ੂ ਜੀ ਆਪਣੇ ਕੋਲ ਕਾਫੀ ਸੀ। ਅੱਛਾ। ਹਾਂਜੀ ਤੇ ਆਪਣੇ ਪਿੰਡ ਦੀ ਆਬਾਦੀ ਦੇ ਵਿੱਚ ਬਾਕੀ ਹੋਰ ਬਰਾਦਰੀਆਂ ਕਿਹੜੀਆਂ ਸੀ? ਸਿਰਫ ਇੱਕੋ ਬਰਾਦਰੀ ਜੱਟ। ਜੱਟ ਬਰਾਦਰੀ ਸੀ ਸਾਰੀ। ਮੁਸਲਮਾਨਾਂ ਦੇ ਨਾਲ ਹੋਰ ਮਤਲਬ ਹਿੰਦੂ ਸਿੱਖ ਜਾਂ ਦੂਸਰੇ ਕੋਈ? ਇੱਕ ਦੁਕਾਨ ਜੀ ਖੱਤਰੀਆਂ ਦੀ ਸੀਗੀ, ਜੀ ਜੀ ਬੁੱਢੀ ਪਿੰਡੋਂ ਆਏ ਸੀ, ਜੀ। ਉਹ ਵੀ 3 ਸਾਲ ਪਹਿਲੇ ਥਾਂ ਵੇਚ ਕੇ ਚਲੇ ਗਏ। ਅੱਛਾ ਜੀ। ਹਾਂਜੀ ਨਾਮ ਉਹਨਾਂ ਦਾ ਯਾਦ ਹੈ ਜੀ ਦੁਕਾਨ ਦਾ? ਹਾਂ ਨਾਮ ਯਾਦ ਆ, ਇੱਕ ਨਾ ਦੁਰਗਾ ਇੱਕ ਨਾ ਗੌਸੀ। ਅੱਛਾ। ਹਾਂਜੀ ਗੋਤ ਕੁਛ ਨਹੀਂ ਯਾਦ ਨਹੀਂ ਰਹੀ, ਜ਼ਰਾ ਦੁਬਾਰਾ ਦੱਸ ਦਿਓ। ਗੋਤ? ਜੀ ਸਾਡੀ ਬਰਿਆਰ, ਬਰਿਆਰ। ਜੱਟ ਬਰਿਆਰ। ਜੱਟ ਬਰਿਆਰ ਗੋਤ ਹੈ ਤੁਹਾਡੀ, ਠੀਕ ਹੈ। ਤੁਹਾਡਾ ਜਿਹੜਾ ਪਿੰਡ ਸੀਗਾ ਉਹਦੇ ਨਾਲ ਦੇ ਪਿੰਡਾਂ ਦੇ ਕੋਈ 2 4 5 7 ਮੀਲ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਜ਼ਰਾ ਦੱਸਿਓ ਨਾਮ। ਦੱਸੋ ਜੀ ਅਵਾਣਾ, ਆਵਾਣਾ। ਹਾਂਜੀ ਰਾਣੀ ਪਿੰਡ, ਨੱਥੂਪੁਰ ਡਵਾਣੇ, ਮੀਰਾਪੁਰ ਤਲਵੰਡੀ, ਜੈਦਾ ਵਸੀ, ਇਹ ਸਾਡੇ ਆਲੇ ਦੁਆਲੇ ਪਿੰਡ ਸੀ। ਠੀਕ। ਜ਼ਿਆਦਾ ਉੱਥੇ ਤੁਹਾਡੀ ਬਰਾਦਰੀ ਬੈਠੀ ਸੀ, ਜੱਟ ਬਰਾਦਰੀ? ਹਾਂ ਬਹੁਤੀ ਜੱਟ ਹੀ ਸੀਗੇ, ਥੋੜੇ ਸੀ ਰਾਈ, ਥੋੜੇ ਸੀ ਜੱਟ ਜ਼ਿਆਦਾ ਸੀ। ਅੱਛਾ। ਹਾਂਜੀ ਹਾਂਜੀ। ਤੇ ਕਰੀਬ ਜਿਹੜੇ ਕੋਈ ਬੜੇ ਸ਼ਹਿਰ ਸੀਗੇ ਉਹ ਕਿਹੜਾ ਸੀ ਕਰੀਬ ਸ਼ਹਿਰ? ਸਾਡੇ ਜੀ ਜਿਹੜੇ ਵੱਡੇ ਸ਼ਹਿਰ ਸੀ ਉਹ ਤਾਂ ਦੂਰ ਦੂਰ ਸੀ, ਸਾਡੇ ਲਾਗੇ ਬੇਗੋਵਾਲ ਸੀ, ਬੇਗੋਵਾਲ। ਉੱਥੋਂ ਸੌਦਾ ਸੁਦਾ ਉੱਥੋਂ ਲੈ ਆਉਂਦੇ ਸੀ। ਅੱਛਾ। ਹਾਂਜੀ। ਤੁਸੀਂ ਕਿੰਨੇ ਭੈਣ ਭਾਈ ਤੇ ਵਾਲਦ ਸਾਹਿਬ ਮਤਲਬ ਉਸ ਵੇਲੇ ਹਯਾਤ ਸੀਗੇ ਜਿਸ ਵੇਲੇ ਤਕਸੀਮ ਹੋਈ ਹੈ? ਹਾਂਜੀ ਅੱਛਾ ਜੀ। ਬਾਪ ਸਾਡਾ ਜੀਂਦਾ ਸੀ। ਕਿੰਨੇ ਭੈਣ ਭਾਈ ਸੀ? 5 ਭਾਈ ਸੀ ਅਸੀਂ। ਅੱਛਾ। ਤੁਹਾਡਾ ਕਿਹੜਾ ਨੰਬਰ? ਹਾਂਜੀ ਤੁਹਾਡਾ ਤੁਸੀਂ ਕਿਸ ਨੰਬਰ ਤੇ ਆਂਦੇ ਸੀ? ਬੜੇ ਸੀ ਸਭ ਤੋਂ ਛੋਟੇ? ਮੇਰੇ ਤੋਂ ਛੋਟਾ ਸੀ, ਅੱਛਾ ਜੀ। ਇੱਕ ਤੋਂ ਮੈਂ ਵੱਡਾ। ਠੀਕ ਹੈ। ਹਾਂਜੀ। ਜਿਸ ਵੇਲੇ ਇਹ ਵੰਡ ਦਾ ਮਤਲਬ ਕਿ ਸਾਹਮਣੇ ਆਇਆ ਮਾਮਲਾ, ਉਸ ਵੇਲੇ ਫਿਰ ਕੀ ਤਾਸਰਾਤ ਸੀਗੇ ਉਧਰ? ਕਿੱਦਾਂ ਮਤਲਬ ਪਰੇਸ਼ਾਨੀ ਬਣੀ ਜਾਂ ਮਤਲਬ ਖੁਸ਼ੀ ਹੋਈ ਜਾਂ ਕੀ ਹਾਲਾਤ ਸੀਗੇ? ਅੱਛਾ ਜੀ। ਸਾਡੇ ਲਾਗੇ ਮੌਲਵੀ ਹੁੰਦਾ ਸੀ ਆ ਗਹਿਰੀ ਦਾ, ਜੀ ਉਹਦਾ ਉਸਤਾਦ ਹੁੰਦਾ ਸੀ। ਜੀ। ਉਹਨੇ ਸੁਣ ਲਿਆ ਵੀ 2 ਨਾ ਮੁਸਲਮਾਨ ਸ਼ਹੀਦ ਅੰਮ੍ਰਿਤਸਰ ਕਰ, ਅੱਛਾ। ਉਹ ਵਿਚਾਰਾ ਰਫਰ ਰੱਖ ਕੇ ਚਲ ਗਿਆ, ਝਿੰਗੜਾ ਬੋਦਲਾਂ ਨੂੰ ਪੈ ਗਿਆ। ਉੱਥੇ ਉਹਨਾਂ ਨੇ ਨਾ ਸ਼ਹੀਦ ਕਰਤਾ ਸਿੱਖਾਂ ਨੇ। ਉੱਥੇ ਫਿਰ ਤੈਨੂੰ ਪਤਾ ਦੁਨੀਆ ਬਹੁਤ ਗਈ ਸੀ ਐ ਜੋ ਜਿੱਦਾਂ ਵੀ ਹੁੰਦੇ ਆ। ਉਹ ਫਿਰ ਨਾ ਉਹਨਾਂ ਨੇ ਨਾ ਥਾਣੇ ਤਲਾਹ ਦੇ ਦਿੱਤੀ, ਬੜਾ ਠਾਂਡੇ। ਤੇ ਉਹ ਫਿਰ ਖੈਰ ਮਿਆਣੀ ਵਾਲਾ ਪਠਾਨ ਤਕੜਾ ਸੀ, ਉਹਨੇ ਆ ਕੇ ਕਿਹਾ ਵੀ ਇਹਨਾਂ ਨੂੰ ਛੱਡ ਦੇ, ਨਹੀਂ ਤਾਂ ਸਵੇਰ ਨੂੰ ਕੰਮ ਖਰਾਬ ਹੋਊਗਾ। ਉਹਨੇ ਫਿਰ ਛੱਡ ਦਿੱਤੇ, ਥਾਣੇ ਵਾਲੇ ਨੇ ਛੱਡ ਦਿੱਤੇ। ਹਾਂ ਉੱਥੋਂ ਫਿਰ ਛੇੜਦੀ ਰਹੀ। ਤੇ ਆਪਣਾ ਜਦੋਂ ਪਰਿਵਾਰ ਜਾਂ ਖਾਨਦਾਨ ਜਿਸਲੇ ਤੁਰਿਆ ਹੈ ਜਾਂ ਉੱਥੋਂ ਤੁਸੀਂ ਚੱਲੇ ਆ, ਕੀ ਹਾਲਾਤ ਸੀ ਉਹਦੇ ਬਾਰੇ ਕੋਈ ਥੋੜਾ ਸਾਨੂੰ ਤਫਸੀਲ ਨਾਲ ਦੱਸੋ। ਪਹਿਲੋਂ ਜੀ ਸਾਡੇ ਹੋਈ ਆ ਜੈਦੀ ਲੜਾਈ ਜੀ। 8 ਦਿਨ ਹੁੰਦੀ ਰਹੀ ਆ। ਜੈਦਾ ਇਦਾਂ ਸੀ ਜਿੱਦਾਂ ਉਹ ਪਲੇਰ ਆ, ਜੀ। ਆ ਵੱਡਾ ਪਲੇਰ 2-3 ਕਿਲੋਮੀਟਰ ਦੂਰ ਕਹਿ ਲਓ। ਮੀਰਾਪੁਰ ਤਲਵੰਡੀ ਇਹ ਪਿੰਡ ਲਾਗੇ ਸੀ ਨਾ, ਲੜਾਈ ਹੁੰਦੀ ਰਹੀ। ਅੱਛਾ ਜੀ। ਫੇਰ ਜੀ ਸਾਨੂੰ ਭਾਜ ਪੈ ਗਈ। ਜਿਹੜੇ ਭਾਜ ਪਈ ਆ ਨਾ, ਉਹ ਬੇਗੋਵਾਲੀਆ ਚੌਰੀ ਸੀ, ਉਹਨੇ ਸੁਨੇਹਾ ਕਰਤਾ ਵੀ ਸਵੇਰ ਨੂੰ ਮੇਰੇ ਕੋਲ ਆ ਜਾਓ, ਤੁਹਾਡੀ ਆ ਹੁਣ ਵਾਰੀ। ਹਾਂ ਆ ਗੱਲ ਹੋਈ। ਅੱਛਾ। ਫੇਰ ਉਹਨੇ ਘੱਲਿਆ ਤਾਂ 9-10 ਵਜੇ ਸੀ ਸੁਨੇਹਾ। ਮੈਨੂੰ ਪਤਾ ਜੀ ਘਰ ਛੱਡਣੇ ਕਿਹੜੇ ਸੌਖੇ ਆ। ਸਾਡੀ ਜ਼ਮੀਨ ਨਾਲ ਹੀ ਸੀ ਪਿੰਡ ਦੇ, ਉਹ ਡੰਗਰ ਵੜਦੇ ਰਹੇ, ਬੁੜਾ ਕਹਿਆ ਮੋੜੋ, ਇਹ ਉੱਥੋਂ ਮੁੜੇ ਆਉਣਾ, ਐ ਹੋਣੀ ਆ। ਉਹ ਇੱਦਾਂ ਕਰਦੇ ਰਹੇ। ਫੇਰ ਬੁੜੀਆਂ ਨੇ ਪੁੱਛਿਆ ਵੀ ਕੋਈ ਸਾਡੇ ਦੱਸੋ ਟੱਲੇ ਟੁੱਲੇ ਜਾਂ ਕੋਈ ਚੀਜ਼ ਹੈ? ਉਹਨਾਂ ਨੇ ਕਿਹਾ ਜੀ 4 ਪੇਟੀਆਂ ਭਰੀਆਂ ਆ। 4 ਨੇ ਕੀ ਕਰੀਏ? ਉਹ ਫਿਰ ਜੀ ਅਸੀਂ ਖੂਹ ਤੇ ਟੋਏ ਕੱਢੇ, ਟੋਏ ਕੱਢ ਕੇ ਟੱਲਿਆਂ ਦੀਆਂ ਭਰੀਆਂ 3 ਪੇਟੀਆਂ ਅਸੀਂ ਨੱਪ ਦਿੱਤੀਆਂ। ਤੇ ਉੱਤੇ ਜੀ ਅਸੀਂ ਮੱਕੀ ਬੀਜਤੀ, ਉੱਤੇ ਛਾਪੇ ਸਿੱਟਦੇ। 1 ਪੇਟੀ ਅਸੀਂ ਗੱਡੇ ਤੇ ਰੱਖ ਲਈ। ਹਾਂਜੀ। ਉਹ ਫਿਰ ਉੱਥੇ ਜ਼ਾਹਿਰ ਰਹਿ ਗਿਆ ਹੋਣਾ ਸਾਰਾ ਮਾਲ? ਉੱਥੇ ਹੀ ਰਹਿ ਗਿਆ, ਉਹ ਕਿੱਥੋਂ ਉਹਨਾਂ ਦੇ। ਦੁਬਾਰਾ ਨਾ ਜਾ ਹੋਇਆ ਤੇ ਨਾ ਉਹ ਨਹੀਂ, ਉਹ ਫਿਰ ਮਤਲਬ ਕਿੱਥੋਂ ਵਾਲੋ ਦੌਲਤ ਹੱਥ ਆਇਆ। ਹਾਂਜੀ। ਅੱਛਾ। ਉੱਥੋਂ ਤੇ ਚੱਲੇ ਪਿੰਡੋਂ ਫਿਰ ਥੋੜਾ ਜਿਹਾ ਦੱਸੋ ਕਿਸ ਉੱਥੇ ਜੀ ਜਿਹਲੇ ਚੱਲੇ ਆ ਨਾ, ਬੁੜਾ ਸਾਡਾ ਕਹਿੰਦਾ 5-6 ਬੋਰੀਆਂ ਦਾਣੇ ਰੱਖ ਲਓ, 1 ਰੱਖ ਲਓ ਕੜਾਈ, ਕੁਝ ਗੁੜ ਰੱਖ ਲਓ ਵੀ ਦਾਣੇ ਭੁੰਨ ਕੇ ਚੱਬ ਲਿਆ ਕਰਾਂਗੇ, 1 ਮੱਝ ਲੈ ਲਓ ਤੇ 2 ਵੜੇ ਲੈ ਲਓ, 1-2 ਬੋਦ ਲੈ ਲਓ ਵੀ ਜੇ ਬੋਦ ਅੜ ਜਾਣਗੇ ਤਾਂ ਬਹਿੜੇ ਗਾੜੀ ਜੋੜ ਲਾਂਗੇ। ਸਾਡੇ ਬੇਲਾ ਪਾ ਲੈਂਦੇ ਹੁੰਦੇ ਸੀ। ਹਾਂਜੀ। ਉਹ ਫਿਰ ਅਸੀਂ ਤੁਰ ਪਏ। ਜਿਹਲੇ ਅਸੀਂ ਤੁਰੇ ਆ ਤੇ ਬੇਗੋਵਾਲ ਆਇਆ ਤੇ ਸਵੇਰ ਨੂੰ ਉੱਥੇ ਸਿੱਖਾਂ ਨੇ ਰਗੜਾ ਪਾ ਲਿਆ। ਅੱਛਾ ਜੀ। ਉਹ ਕਹਿੰਦੇ ਅਸੀਂ ਨਹੀਂ ਲੰਘਣ ਦੇਣੇ। ਅੱਛਾ। ਉਹ ਜਿਹੜਾ ਚੌਧਰੀ ਸੀ ਤਕੜਾ ਸੀ, ਉਹ ਮਿੰਟਾਂ ਪਾਵੇ, ਉਹ ਮੇਰੇ ਲੰਘ ਲੈਣ ਤੋਂ 2 ਪਿੰਡ ਹੀ ਲੰਘ ਲੈਣ ਤੋਂ ਜਿੱਦਾਂ ਹੁੰਦੀ ਆ। ਉਹ ਕਹਿੰਦੇ ਅੱਛਾ। ਉਹ 2 ਵਜੇ ਲੰਘੇ ਨਹੀਂ, ਜਦ ਮਗਰੋਂ ਪੈ ਗਏ। ਹਾਂ। ਫਿਰ ਸਾਡਾ ਦਬੂੜੀ ਕੰਪ ਲੱਗ ਗਿਆ। ਉਹ ਪੈਂਦੇ ਫਿਰ ਰੋਜ਼ ਹੀ ਸਨ। ਅੱਛਾ। ਅਸਰ ਵੇਲੇ ਨਾਲ ਰੋਜ਼ ਰੋਜ਼ਾਨਾ ਪੈਣਾ ਉਹਨਾਂ ਨੇ। ਅੱਛਾ ਜੀ। ਹਾਂਜੀ। ਤੁਹਾਡੇ ਕੋਲ ਜਿਹੜੇ ਹਥਿਆਰ ਵਗੈਰਾ ਕੋਈ ਹੈ ਸੀਗੇ? ਕੋਈ ਕਿਰਪਾਨ ਮਤਲਬ ਕੋਈ ਖੰਜਰ ਤਲਵਾਰ ਕੋਈ? ਰਫਲਾਂ ਬਹੁਤ ਸੀ। ਅੱਛਾ। ਫੌਜੀ ਜਿਹੜੇ ਸੀ ਨਾ ਹਾਂਜੀ। ਰਿਟਾਇਰ ਹੋਏ, ਉਹ ਆਏ ਸੀ ਵਿੱਚ।
ਹਾਂਜੀ ਸੀਗੇ ਜੀ ਫੌਜੀ। ਹਾਂਜੀ ਤੇ ਤੁਹਾਡਾ ਗਰੁੱਪ ਜਿਹੜਾ ਸੀ ਆ ਪਿੰਡੋਂ ਨਿਕਲਿਆ ਕਿੰਨੇ ਕੁ ਬੰਦਿਆਂ ਦਾ ਹੈ ਸੀ ਟੋਟਲ ਤਕਰੀਬਨ ਕੁੱਲ ਕਿੰਨੇ ਕੁ ਹੈ ਸੀਗੇ ਉਹਦੇ ਵਿੱਚ? ਬੰਦੇ ਜੀ, ਹੁਣ ਪਿੰਡ ਤਾਂ ਸਾਡਾ ਬਹੁਤ ਵੱਡਾ ਸੀ। ਅੱਛਾ 3 ਲੰਬੜਦਾਰ ਤਾਂ ਮੌਜੂਦ ਸੀਗੇ। ਅੱਛਾ ਇੱਕ ਜਿਹੜਾ ਸੀਗਾ ਲੰਬੜਦਾਰ ਉਹਨੇ ਵੇਚ ਕੇ ਬੇਗਾ ਇੱਥੇ ਲਾਹੌਰ ਆ ਗਿਆ। 3 ਲੰਬੜਦਾਰ ਸੀ। ਹਾਂਜੀ ਪਿੰਡ ਬਹੁਤ ਵੱਡਾ ਸੀ। ਤੇ ਜ਼ਾਹਰ ਹੈ ਜਿੰਨੇ ਮਤਲਬ ਤੁਸੀਂ ਸੀਗੇ ਉਹ ਤੋਂ ਜ਼ਿਆਦਾ ਹੀ ਹਮਲਾਵਰ ਹੋਣੇ, ਉਹ ਤਿਆਰੀ ਨਾਲ ਵੀ ਆਏ ਹੋਣੇ ਆ। ਤੇ ਨੁਕਸਾਨ ਕਿੰਨਾ ਕੁ ਹੋਇਆ ਫਿਰ ਆਪਣਾ? ਨੁਕਸਾਨ ਜੀ ਫਸਲਾਂ ਜਿਹੜੀਆਂ ਬੇਭਾਅ ਸੀ, ਕਮਾਦ, ਮੱਕੀਆਂ, ਸਲੀਆਂ ਲੱਗੀਆਂ, ਝੋਨੇ ਜਿਹੜੇ ਸੀ ਛੱਡ ਕੇ ਆ ਗਏ। ਇਸ ਤੋਂ ਇਲਾਵਾ ਕੋਈ ਬੰਦਿਆਂ ਦਾ ਨੁਕਸਾਨ, ਜੀਆਂ ਦਾ ਨੁਕਸਾਨ? ਬੰਦਿਆਂ ਦਾ ਜੀ ਨੁਕਸਾਨ ਪਾਕਿਸਤਾਨ 'ਚ ਹੋਇਆ। ਅੱਛਾ ਹਾਂਜੀ ਉੱਥੇ ਨਹੀਂ ਹੋਇਆ। ਉੱਥੇ ਵੀ ਬੰਦੇ ਮਰੇ ਆ, 2 ਆਪਾ ਆਈ ਨਾ, ਅੱਛਾ ਉਹ ਬਿਆਸੇ ਦਰਿਆ 'ਚ ਰੋਡ ਤੇ। ਅੱਛਾ ਇੱਥੇ ਜਿਹੜੇ ਮਰੇ ਆ ਪਾਕਿਸਤਾਨ ਦੇ ਵਿੱਚ ਆ ਧੋਖਾ ਮੰਡੀ ਹੈ ਨਹੀਂ ਜੀ, ਇਹ ਛੜ ਕੇ ਆਉਂਦੇ ਸੀ। ਸਾਡੀ ਰਿਸ਼ਤੇਦਾਰੀ ਸੀ ਦੁਗਲੀ, ਅੱਛਾ 2 ਫੁੱਫੀਆਂ ਸੀ ਸਾਡੀਆਂ। ਪਾਕਿਸਤਾਨ ਬਣ ਚੋਂ ਮੈਂ ਪਹਿਲੋਂ ਇੱਥੇ ਫਿਰ ਗਿਆ, ਬਹੁਤ ਚਿਰ ਪਹਿਲੋਂ। ਅੱਛਾ ਹਾਂਜੀ ਮੇਰੀ ਤਾਂ 100 ਸਾਲ ਦੀ ਉਮਰ ਹੋਣੀ ਆ। ਕੀ ਤੇ ਉਹ ਫਿਰ ਨਾ ਇੱਥੇ ਮੈਂ ਰਹਿ ਕੇ ਗਿਆ। ਫਿਰ ਉਹ ਸਾਡੀ ਭੈਣ ਨਾ ਪਿੱਛੇ ਚੱਲ ਗਈ ਅੱਛਾ ਦਸੂਹੇ ਕੋਟਲੀ। ਠੀਕ ਫਿਰ ਮੈਂ ਉਹਦੇ ਕੋਲ ਚਲੇ ਗਿਆ, ਉੱਥੇ ਫਿਰ ਕੰਮ ਕਰਨ ਜਾਣਾ ਨਾਲ। ਇਸ ਵੇਲੇ ਤੁਸੀਂ ਮਤਲਬ ਪਾਕਿਸਤਾਨ, ਤੁਸੀਂ ਕਿਹਾ ਕਿ ਪਾਕਿਸਤਾਨ ਪਹੁੰਚ ਕੇ ਨੁਕਸਾਨ ਹੋਇਆ ਸਾਡਾ, ਜਾਨੀ ਨੁਕਸਾਨ, ਉਹ ਨਹੀਂ ਸਮਝ ਆਈ ਕਿ ਉਹ ਕਿਸ ਤਰ੍ਹਾਂ? ਉਹ ਜੀ ਨਾ ਜਿਹੜੇ ਛੜਕੇ ਆਉਂਦੇ ਸੀ ਨਾ, ਜੀ ਜੜ੍ਹਾਂ ਵਾਲੀ ਛੜਕੇ ਆਉਂਦੇ ਸੀ ਅੱਛਾ ਜੀ ਜਿਹੜੀ ਲਾਹੌਰੋਂ ਆਉਂਦੀ ਆ, ਉਹ ਨਾ ਯਾਰ ਪਾਈ ਸੀਗੀ ਅੱਛਾ ਛੱਪੜਾਂ ਦੇ ਵਿੱਚ। ਹੁਣ ਪਾਣੀ ਤਾਂ ਪੀਣਾ ਜੀ, ਸਾਉਣ ਭਾਦੋ ਦੇ ਦਿਨ ਸੀ। ਹੁਣ ਸਾਨੂੰ ਕੀ ਪਤਾ ਵਿੱਚ ਜ਼ਹਿਰ ਆ। ਉਹ ਜਿਹੜਾ ਪਾਣੀ ਪੀਂਦੇ ਸੀ ਨਾ, ਉਹ ਦਸਤ ਆਉਂਦੇ ਸੀ। ਅੱਛਾ ਜਿਹੜਾ ਆਦਾ ਚੰਗੇ ਜਿਹਨੂੰ ਦਸਤਾ ਵੱਜ ਜਾਂਦਾ ਸੀ, ਉਲਟੀਆਂ ਉਲਟੀਆਂ ਕਹਿੰਦੇ ਤਾਂ ਮਰ ਜਾਂਦਾ ਸੀ। ਮਰ ਜਾਂਦਾ ਇਹ ਕਿਹਨੇ ਪਾਇਆ ਹੋਵੇਗਾ ਜ਼ਹਿਰ ਤੁਹਾਡੇ ਖਿਆਲ? ਜਾਣੇ ਜੀ ਕਿਹਨੇ ਪਾਈ ਕਿਹਨੇ ਨਹੀਂ ਪਾਈ। ਉੱਦਾਂ ਉੱਥੋਂ ਦੀ ਸਿੱਖ ਵੀ ਜਾਂਦੇ ਸੀ, ਅੱਛਾ ਅਸੀਂ ਵੀ ਜਾਂਦੇ ਸੀ, ਮੁਸਲਮਾਨ ਵੀ ਉੱਥੇ ਮਤਲਬ ਜਿਹੜੇ ਸ਼ਰਪਸੰਦ ਸੀਗੇ ਕਿਸੇ ਵੀ ਪਾਸੇ ਦੇ, ਉਹਨਾਂ ਨੇ ਇਹ ਕੰਮ ਕੀਤਾ ਤਾਂ ਕਿ ਲੋਕਾਂ ਨੂੰ ਮਤਲਬ ਤੰਗ ਕੀਤਾ ਹੈ। ਸਿੱਖਾਂ ਬਦਲੇ ਹੋਣੀ ਆ ਅਲੱਗ ਅਲੱਗ, ਉਹ ਸਾਨੂੰ ਵੀ ਪੀਣੀ ਪਈ। ਜਿੱਦਾਂ ਆਈ ਸੀ ਉੱਦਾਂ ਜੀ ਹੋ ਗਈ। ਉੱਥੋਂ ਫਿਰ ਤੁਸੀਂ ਪੈਦਲ ਲਾਹੌਰ ਤੋਂ ਜੜ੍ਹਾਂ ਵਾਲੇ ਤੇ ਫਿਰ ਇੱਧਰ ਕਿਸ ਤਰ੍ਹਾਂ ਪਹੁੰਚੇ, ਕੋਈ ਥੋੜੀ ਤਫਸੀਲ ਦੱਸਿਓ ਉਹਦੀ। ਹਾਂਜੀ ਫਿਰ ਜੀ ਸਾਡੇ ਦੁਗਲੀ ਰਿਸ਼ਤੇਦਾਰ ਸੀਗੇ, ਕਿਹੜੀ ਜਗ੍ਹਾ? ਦੁੱਗਲ ਜੀ? ਦੁਗਲਾ ਸੀਗੇ। ਅੱਛਾ ਜੀ ਉਹ ਫਿਰ ਸਾਨੂੰ ਨਾ ਲੈਲਪੁਰੋਂ ਜਾ ਕੇ ਲੈ ਆਏ। ਅੱਛਾ ਜੀ ਹਾਂਜੀ ਠੀਕ ਹਵਾ ਗੱਡੇ ਸੀ ਸਾਡੇ, ਅੱਛਾ ਘੱਟ ਤੋਂ ਘੱਟ 30-40 ਗੱਡੇ ਹੋਣੇ ਆ। ਹਾਂਜੀ ਉਹ ਫਿਰ ਲੈ ਆਏ। ਯਾਨੀ ਸਾਰੇ ਜੀ ਜਿਹੜੇ ਤੁਸੀਂ ਚੱਲੇ ਸੀ ਉਹ ਪਹੁੰਚਣੇ 'ਚ ਕਾਮਯਾਬ ਰਹੇ, ਅੱਲਾ ਖੈਰ ਕਰੇ ਇੱਥੇ। ਹਾਂ ਵਿੱਚ ਕਾਮਯਾਬ ਹੀ ਰਹੇ ਆ, ਪਰ ਜਿਹਨਾਂ ਦੀ ਆਈ ਸੀ ਉਹ ਮਰ ਗਏ। ਹਾਂਜੀ ਇੱਕ ਸਾਡੀ ਭੈਣ ਮਰ ਗਈ, ਜੀ ਇੱਕ ਸਾਡਾ ਭਾਈ ਸੀ ਮੇਰਾ, ਉਹਦੀ ਆਪਦਾ ਟੱਬਰ ਮਰ ਗਿਆ, ਜੀ ਪਿੰਡ 'ਚ ਹੀ ਵਿਆਹਿਆ ਸੀ। ਇੱਕ ਉਹਦਾ ਮੁੰਡਾ ਸੀ ਉਹ ਮਰ ਗਿਆ। ਅੱਛਾ ਤੇ ਉੱਥੋਂ ਮਤਲਬ ਆਪਣੇ ਉਹ ਪਿਛਲੇ ਪਿੰਡ ਚੱਲਣ ਤੋਂ ਲੈ ਕੇ ਇੱਥੇ ਤੱਕ ਕਿੰਨੀ ਦੇਰ ਲੱਗੀ ਤੁਹਾਨੂੰ ਪਹੁੰਚਦੇ ਆ? ਸਾਨੂੰ ਜੀ ਅਸੀਂ ਜੋ ਉੱਥੇ ਤੁਰੇ ਆ ਨਾ, ਉਹ ਸਾਡੇ ਕੋਲ ਜੋ ਮੱਝ ਸੀ ਨਾ, ਸਾਡਾ ਬੁੜਾ ਕਹਿੰਦਾ ਵੀ ਮੱਝ ਨੂੰ ਤੁਸੀਂ ਲਈ ਜਾਓ, ਗੱਡੇ ਮੋਹਦੇ ਤੁਰਦੇ ਆ ਵੀ ਇਹ ਮਗਰੋਂ ਆਉਣਗੇ। ਉਹ ਜਦੋਂ ਅਸੀਂ ਆਏ ਨਾ ਬਿਆਸਾ ਦਰਿਆ ਦੇ, ਜੀ ਜਿਹੜੇ ਗੱਡੇ ਸੀ ਉਹਨਾਂ ਨੇ ਪਿੱਛੇ ਗੜਿਆਣੇ ਡੱਕ ਦਿੱਤੇ, ਜਿਹੜੇ ਪੈਦਲ ਸੀ ਉਹ ਦਰਿਆਓਂ ਪਾਰ ਲੰਘਾਤੇ। ਹਾਂਜੀ ਤੇ ਬਿਆਸ ਉਸ ਵੇਲੇ ਤਾਂ ਬੜਾ ਜ਼ੋਰਾਂ ਤੇ ਹੋਣਾ, ਹੁਣ ਤੇ ਸੁੱਕ ਗਿਆ ਹੋਇਆ, ਖਤਮ ਹੋ ਗਿਆ ਬਿਆਸ। ਖੈਰ ਚੰਗਾ ਸੀ, ਉਦੋਂ ਪਾਣੀ ਬਹੁਤ ਸੀ ਉਹਦੇ 'ਚ, ਬਿਆਸੇ ਦਰਿਆ 'ਚ ਪਾਣੀ ਬਹੁਤ ਸੀ। ਸਹੀ। ਇੱਕ ਤੇ ਉਹ ਮਹੀਨਾ ਸੌਣ ਭਾਦੋਂ ਦਾ ਸੀ ਮੇਰਾ ਹਾਲ, ਬਾਰਿਸ਼ਾਂ ਦੀ ਵਜ੍ਹਾ ਤੋਂ ਵੈਸੇ ਵੀ ਉਦੋਂ ਬਿਆਸ ਚੱਲਦਾ ਸੀ, ਉਸ ਤੋਂ ਬਾਅਦ ਫਿਰ ਬਿਆਸ ਪਾਣੀ ਬਹੁਤ ਸੀ, ਹੁਣ ਅੱਜ ਕੱਲ ਤੇ ਖਤਮ ਹੈ ਬਿਆਸ ਤੱਕ। ਉਦੋਂ ਹੀ ਪਾਣੀ ਉਹਨਾਂ ਨੇ ਮੋੜ ਲਿਆ। ਹਾਂਜੀ ਹਾਂਜੀ ਇੱਥੇ ਤੁਹਾਨੂੰ ਫਿਰ ਕਿਹੜੀ ਜਗ੍ਹਾ ਕੋਲ ਆਟ ਹੋਈ ਜਾਂ ਕਿੱਦਾਂ ਇੱਥੇ ਮਾਮਲਾ ਤੱਕ ਅੱਗੇ ਆਸਾਨੀ ਨਾਲ ਬੈਠ ਗਏ ਜਾਂ ਕੋਈ ਮੁਸ਼ਕਲਾਤ ਪੇਸ਼ ਆਈਆਂ? ਸਾਡੇ ਇੱਥੇ ਨਾ ਦੁਗਲੀ ਰਿਸ਼ਤੇਦਾਰੀ ਸੀ, ਫਿਰ ਉਹਨਾਂ ਕੋਲ ਅਸੀਂ ਤਾਂ ਤੇਰਾ ਮਾਰ ਜਿਹੜੇ ਸਾਡੇ ਜੀ ਸੀ ਉਹ ਤਾਂ 3 ਮਹੀਨੇ ਰਹੇ, ਜੀ ਮੈਂ 10 ਸਾਲ ਉੱਥੇ ਰਿਹਾ। ਅੱਛਾ ਹਾਂਜੀ ਸਾਡੀ ਫੁੱਫੀਆਂ ਸੀ 2, 10 ਸਾਲ ਉਹਨਾਂ ਕੋਲ ਰਿਹਾ। ਅੱਛਾ ਘਰ ਬਣ ਚੋਂ ਪਹਿਲੋਂ ਜਾ ਕੇ 10 ਸਾਲ ਰਿਹਾ ਹੋਣਾ। ਠੀਕ। ਹਾਂਜੀ ਅੱਛਾ ਇੱਥੇ ਫਿਰ ਤੁਹਾਨੂੰ ਆ ਕੇ ਹਵੇਲੀਆਂ ਜਾਂ ਮਕਾਨ ਬੈਠਣ ਨੂੰ ਮਿਲ ਗਏ? ਹਾਂਜੀ ਇੱਥੇ ਜੀ ਸਾਡੀਆਂ ਸਾਰੇ ਪਿੰਡ ਦੀਆਂ ਪਰਚੀਆਂ ਬਣਾਈਆਂ। ਜਿਹੜੀ ਸਾਡੀ ਫੁੱਫੀ ਸੀ ਉਹ ਕਹਿੰਦੀ ਤੁਸੀਂ ਨਾ ਬਣਾਓ, ਅੱਛਾ ਤੇ ਸਾਡੇ ਕੋਲ 4 ਮਰਬੇ ਜ਼ਮੀਨ ਦੇ ਅਸੀਂ ਸਾਨੂੰ ਵਿੱਚੋਂ ਦੇ ਦਾਂਗੇ। ਅੱਛਾ ਸਾਡੀਆਂ ਪਰਚੀਆਂ ਬਣੀਆਂ ਸੀ ਤਰਾਂਡੀਆ ਜਾਨੀ ਵਾਲੇ ਲਾਗੇ। ਅੱਛਾ ਇੱਕ ਸਾਡੇ ਪਿੰਡ ਦਾ ਉਹ ਜਿਹਾ ਸੀ, ਉਹ ਕਹਿੰਦਾ ਉੱਥੇ ਤਾਂ ਤੁੰਨੇ ਹੁੰਦੇ ਆ, ਅਸੀਂ ਨਹੀਂ ਜਾਣਾ। ਅੱਛਾ ਉਹ ਫਿਰ ਖਿਲਰ ਪੱਤਰ ਗਿਆ। ਉਹ ਫਿਰ ਉਹਨੂੰ ਪਟਵਾਰੀ ਨੂੰ ਕਿਹਾ, ਨਜੀਰ ਪਟਵਾਰੀ ਹੁੰਦਾ ਸੀ ਉਦੋਂ, ਅੱਛਾ ਉਹਨੇ ਕਿਹਾ ਵੀ ਹੁਣ ਇੱਕ ਥਾਂ ਹੈ ਨਹੀਂ, ਮੈਂ ਥਾਂ ਹੀ ਪਾ ਦੇਣਾ। ਅੱਛਾ ਉਹ ਜਿੱਦਾਂ ਸੀ ਉਦੋਂ ਦਾ ਪਾਤੀ। ਉਹ ਅਸੀਂ ਫਿਰ ਸਾਰਿਆਂ ਤੋਂ ਮਾੜੇ ਸੀ, ਅਸੀਂ ਕਿਹਾ ਚਲੋ ਅਸੀਂ ਮਗਰੋਂ ਮੰਨ ਲਾਂਗੇ। ਉਹ ਅਸੀਂ ਮੰਨ ਲਏ, ਕੋ ਹਾਂ ਭਾਈ ਬੈਠਾ ਸਾਡਾ ਇਹਨੇ ਮੰਨ ਲਈ। ਅੱਛਾ ਉਹ ਅਸੀਂ ਫਿਰ ਮਾੜੇ 94 ਆ ਗਏ। ਅੱਛਾ ਹਾਂਜੀ ਇੱਦਾਂ ਹੀ ਬਹੁਤੇ ਗਹਿਰੀ ਚੱਲ ਗਏ। ਅੱਛਾ ਹਾਂ ਆ ਗਹਿਰੀ ਜਿਹੜੀ ਆ ਨਾ ਸਾਡੇ ਪਿੰਡ ਦੇ ਬਹੁਤੇ ਉੱਥੇ ਆ। ਸਹੀ। ਹਾਂ ਤੇ ਤੁਸੀਂ 94 ਦੇ ਵਿੱਚ ਬੈਠੇ ਆ,
ਇਹ ਇੱਥੋਂ ਵੀ ਜ਼ਾਹਰ ਹੈ ਕੁਝ ਲੋਕ ਉੱਠ ਕੇ ਗਏ ਆ, ਇੱਥੋਂ ਕਿਹੜੇ ਕੋਈ ਲੋਕ ਉੱਠ ਕੇ ਗਏ ਹੋਣਗੇ ਕੋਈ ਤੁਹਾਡੇ ਇਲਮ 'ਚ ਹੈ? ਇੱਕ ਨਾ ਸੀਗਾ ਜੀ ਪੋਲੋ, ਉਹ ਹਾਂ ਉਹਦੇ ਮੁੰਡੇ ਨਾਲ ਸੀਗਾ ਖੈਰੀ, ਇੱਕ ਨਾ ਸੀਗਾ ਗਲਜ਼ਾਰ, ਗਲਜ਼ਾਰ, ਹਾਂਜੀ, ਅੱਛਾ ਜੀ, ਤੇ ਇੱਕ ਨਾ ਸੀਗਾ ਰਫੀਕਾ ਕਹਿੰਦੇ ਸੀ ਉਹਨੂੰ, ਰਫੀਕ, ਹਾਂਜੀ, ਅੱਛਾ ਜੀ, ਇਹ ਉਹਦੇ ਮੁੰਡੇ ਸੀਗੇ, ਅੱਛਾ ਜੀ। ਹਾਂਜੀ। ਨਹੀਂ ਉਹ ਇੱਥੋਂ ਫਿਰ ਉੱਠ ਕੇ ਚਲੇ ਗਏ ਜਦੋਂ ਵੰਡ ਹੋਈ? ਨਹੀਂ ਜੀ ਉਹ ਇੱਥੇ ਰਿਹਾ, ਉਹ ਇੱਥੇ ਰਹੇ? ਉਹ ਸਿੱਖਾਂ ਵਿੱਚ ਬਾਦੇ ਫਿਰ ਇੱਥੇ ਮੁਸਲਮਾਨ ਚ ਰਹਿਣ ਲੱਗ ਪਏ। ਅੱਛਾ, ਪਹਿਲੇ ਹੀ ਉਹ ਇੱਥੇ ਵਸ ਰਹੇ ਸੀ? ਪਹਿਲੋਂ ਇੱਥੇ ਬਾਦ, ਹਾਂਜੀ, ਸਹੀ ਹੈ, ਪਹਿਲੋਂ ਜੀ, ਅੱਛਾ। ਤੇ ਤੁਹਾਡੀ ਸ਼ਾਦੀ ਫਿਰ ਇੱਧਰ ਆ ਕੇ ਹੋਈ ਹੈ? ਹਾਂਜੀ ਇੱਧਰ ਜੀ, ਅੱਛਾ, ਇੱਧਰ ਹੋਰ ਥਾਂ ਮੰਗਣੀ ਕਰਾਈ, ਹੋਰ ਥਾਂ ਸ਼ਾਦੀ ਹੋਈ, ਅੱਛਾ। ਪਿਛਲੀ ਛੱਡਤੀ। ਇਹਦੀ ਕੀ ਵਜ੍ਹਾ ਬਣੀ ਕਿ ਉਹ ਮੰਗਣੀ ਹੋਰ ਥਾਂ ਹੋਈ ਤੇ ਸ਼ਾਦੀ ਹੋਰ ਥਾਂ? ਨਹੀਂ ਜੀ ਉਹ ਇਦਾਂ ਹੋਈ ਨਾ, ਮੰਗਣੀ ਜਿਹੜੀ ਸੀ ਨਾ, ਉਹ ਮੇਰਾ ਜਿਹੜਾ ਸਹੁਰਾ ਸੀ ਨਾ, ਉਹ ਗਿਆ ਮਰ, ਆਹ 69 ਚਾਕਾ ਸਮੁੰਦਰੀ ਲਾਗੇ ਬੈਠਾ। ਸੋਹਰਾ ਮਰ ਗਿਆ ਸੀ, ਬੀਬੀ ਤਾਂ ਹੈ ਸੀ ਨਾ? ਬੁੱਢੀ ਦਾ ਉਹ ਸਾਡਾ ਬੁੜਾ ਕਹਿਣ ਲੱਗਾ ਬੁੜੀਆਂ ਦੀ ਮਤਾਰੀਆਂ ਤੇ ਇੱਥੇ ਵਿਆਹਣਾ ਹੀ ਨਹੀਂ ਮੁੰਡਾ। ਅੱਛਾ, ਮੰਮਾ ਕੇ ਹੋਰ ਥਾਂ ਵਿਆਹ, ਅੱਛਾ। ਹਾਂਜੀ, ਚਲੋ ਜੀ, ਅੱਛਾ ਹੋਇਆ ਜੋ ਵੀ ਹੋਇਆ। ਚੰਗਾ ਜੀ, ਸ਼ੁਕਰ ਅੱਲਾ ਦਾ। ਜੋ ਵੀ ਕੀਤਾ। ਹਾਂ, ਸਹੁਰੇ ਚੰਗੇ ਮਿਲ ਗਏ ਜੀ, ਬਹੁਤ ਸੋਹਣੇ ਪੇ। ਆਪਣੀਆਂ ਜਿਹੜਾ ਜਿੱਥੋਂ ਤੁਸੀਂ ਉੱਠ ਕੇ ਆਏ ਸੀ ਇੰਡੀਆ 'ਚ, ਜਿਹੜੇ ਪਿੰਡ 'ਚੋਂ, ਉੱਥੇ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ ਦਾ ਨਾਲ ਹੈ ਸੀ, ਕਰੀਬ ਦੇ ਪਿੰਡਾਂ ਦੇ ਵਿੱਚ? ਸਾਡੇ ਪਿੰਡ ਹੀ ਆ ਜੀ, ਉੱਥੇ ਸਾਡੀਆਂ ਸੀ ਦਰਿਆਓ ਪਾਰ ਜੀ, ਅੱਛਾ, ਗੁਰਦਾਸਪੁਰ ਦੇ ਜ਼ਿਲ੍ਹੇ 'ਚ। ਅੱਛਾ। ਜੈਦੀ ਵੀ ਸਾਡੀ ਰਿਸ਼ਤੇਦਾਰੀ ਸੀ, ਜੈਦਾਂ ਸੀਗੀਆਂ ਜੀ, ਸਾਡੇ ਐਨ ਭਲੇਰ ਆਏ ਥਾਂ, ਅੱਛਾ ਜੀ, ਉੱਥੇ ਵੀ ਸਾਡੀ ਰਿਸ਼ਤੇਦਾਰੀ ਸੀ, ਠੀਕ, ਹਾਂਜੀ। ਤੇ ਆਪਣਾ ਕੋਈ ਖਾਨਦਾਨ ਉੱਧਰ ਵੀ ਕੋਈ ਅਜ਼ੀਜ਼ ਰਿਸ਼ਤੇਦਾਰ ਰਹਿ ਗਏ ਜਾਂ ਸਾਰੇ ਆ ਗਏ? ਨਹੀਂ ਕੋਈ ਨਹੀਂ, ਸਾਰੇ ਆ ਗਏ, ਅੱਛਾ। ਹਾਂਜੀ। ਤੇ ਤੁਹਾਡਾ ਦੁਬਾਰਾ ਤਾਂ ਨਹੀਂ ਚੱਕਰ ਲੱਗਾ ਇੰਡੀਆ, ਜਾਂ ਮਤਲਬ ਕਿਸੇ ਹਵਾਲੇ ਨਾਲ ਕੋਈ ਰਾਬਤਾ ਹੋਇਆ ਹੋਵੇ? ਨਹੀਂ, ਅੱਛਾ, ਕਿਉਂਕਿ ਸਾਡੇ ਜਿਹੜਾ ਰਾਜਾ ਸੀ ਨਾ, ਉਹ ਕਹਿੰਦਾ ਮੈਂ ਤਾਂ ਉੱਠਣ ਨਹੀਂ ਦੇਣੇ ਇਹ, ਅੱਛਾ ਜੀ, ਮੈਂ ਆਪਣੀ ਰਾਇਆ ਨਹੀਂ ਉੱਠਣ ਦੇਣੀ। ਉਹ ਆ ਗਿਆ ਕੋਮਰੀ, ਹਾਂਜੀ, ਤਾਂ ਮੁੰਡਾ ਜਾ ਕੇ ਕਾਲੀਆਂ ਨਾਲ ਰਲ ਗਿਆ। ਅੱਛਾ। ਹਾਂ, ਸਾਨੂੰ ਤਾਂ ਹਜ਼ਾਰਾ ਇੱਕੋ ਦਿਨ ਪਿਆ, ਉਹ ਮੇਰੀ ਕਾਦਲੀ ਵਾਸਤੇ ਆ ਗਿਆ, ਸੈਰ ਵਾਸਤੇ? ਸ਼ਾਇਦ ਵਾਸਤੇ ਜੀ, ਠੰਡ ਕੱਟਣ ਨੂੰ, ਜੀ, ਹਾਂਜੀ। ਅੱਛਾ। ਇੱਥੇ ਆ ਗਿਆ ਨਾ, ਮਗਰੋਂ ਮੁੰਡਾ ਵਿਗੜ ਗਿਆ, ਅੱਛਾ, ਹਾਂਜੀ, ਇਦਾਂ ਹੋਈ। ਬਸ ਇਹ ਰੱਬ ਨੂੰ ਇਦਾਂ ਮਨਜ਼ੂਰ ਸੀਗਾ, ਉਹ ਅਗਰ ਨਾ ਜਾਂਦਾ ਰਾਜਾ ਤਾਂ ਸ਼ਾਇਦ ਉੱਥੇ ਤੁਸੀਂ ਬਸ ਰਹੇ ਹੁੰਦੇ, ਪਤਾ ਨਹੀਂ ਕਿਹੜੇ ਹਾਲਾਤ 'ਚ ਹੁੰਦੇ ਬਾਹਰ ਵਾਲੇ, ਤੇ ਅੱਲਾ ਨੂੰ ਪਤਾ। ਅਸੀਂ ਇੱਥੇ ਸਮਾਂ ਚੰਗੇ ਆ, ਉੱਥੇ ਸਾਡਾ ਕੀ ਹਾਲ ਹੁੰਦਾ। ਹਾਂਜੀ, ਇਹ ਤਾਂ ਹੁਣ ਰੱਬ ਨੂੰ ਜ਼ਾਤ ਨੂੰ ਪਤਾ ਜੀ ਕਿਹੜਾ ਕਿੱਥੇ ਚੰਗਾ, ਬਿਹਤਰ ਹੀ ਹੋਇਆ ਜੋ ਵੀ ਹੋਇਆ ਬਹਰਹਾਲ। ਹਾਂਜੀ, ਹੋਰ ਸਾਡੇ ਰਿਆਸਤ ਦੀਆਂ ਵੋਟਾਂ ਵੀ ਨਹੀਂ ਪਈਆਂ, ਅੱਛਾ ਜੀ, ਜਿਹੜੀਆਂ ਵੋਟਾਂ ਸਾਡੇ ਲਾਗੇ ਅੰਗਰੇਜ਼ੀ ਇਲਾਕੇ ਦੀਆਂ ਪੈਂਦੀਆਂ ਸੀ, ਅੱਛਾ ਜੀ। ਉਹ ਕਹਿੰਦਾ ਮੈਂ ਆਪਣੀ ਰਾਇਆ ਨੂੰ ਉੱਠਣ ਨਹੀਂ ਦੇਣਾ, ਵੋਟਾਂ ਮੈਂ ਕਿਉਂ ਦੇਵਾਂ। ਰਾਜਾ ਦਾ ਕੀ ਨਾਮ ਸੀਗਾ? ਹਾਂਜੀ, ਰਾਜਾ ਦਾ ਕੀ ਨਾਮ ਸੀਗਾ? ਰਾਜਾ ਜੀ ਕਪੂਰਥਲੇ ਦਾ ਸੀਗਾ, ਖੱਤਰੀ ਸੀ ਉਹ। ਅੱਛਾ ਜੀ, ਖੱਤਰੀ ਨਾਮ ਯਾਦ ਹੈ ਜੀ? ਨਹੀਂ ਜੀ, ਨਾ ਕੋਈ ਨਹੀਂ ਯਾਦ, ਖੱਤਰੀ ਸੀ, ਅੱਛਾ ਜੀ, ਹਾਂਜੀ, ਰਿਆਸਤ ਕਪੂਰਥਲਾ ਦਾ ਜਿਹੜਾ ਰਾਜਾ ਸੀ ਉਹ? ਹਾਂਜੀ, ਹਾਂਜੀ। ਅੱਛਾ ਜੀ। ਪਿੰਡ ਦਾ ਦੁਬਾਰਾ ਦੱਸਿਓ ਨਾਮ ਜਿਹੜਾ ਜਿੱਥੋਂ ਤੁਸੀਂ ਆਏ ਸੀ? ਜੀ ਪਿੰਡ ਸੀਗਾ ਬਰਿਆਰ, ਬਰਿਆਰਾ ਜੀ, ਬਰਿਆਲਾ? ਬਰਿਆਰਾ ਨਹੀਂ ਜੀ, ਬਰਿਆਰਾ, ਹਾਂ, ਬਰਿਆਰਾ ਸੀਗੀਆਂ ਸਾਡਾ ਪਿੰਡ ਦਾ ਨਾਂ। ਤੇ ਤੇਰਾ ਰੱਬ ਭਲਾ ਕਰੇ, ਤੇ ਇਹ ਸੀਗੀਆਂ ਰਿਆਸਤ ਵਿੱਚ। ਠੀਕ। ਜ਼ਿਲ੍ਹਾ ਸਾਡਾ ਸੀਗਾ ਜਲੰਧਰ, ਤੇ ਤਹਿਸੀਲ ਸਾਡੀ ਸੀਗੀ ਭਲੱਥਾਂ, ਹਾਂਜੀ। ਇਹ ਬਰਿਆਰ ਜਿਹੜੇ ਜੱਟਾਂ ਦੀ ਗੋਤ ਹੈ, ਇਹ ਫਿਰ ਉਸ ਪਿੰਡ ਨਾਲ ਜ਼ਿਆਦਾ ਤਾਲੁਕ ਸਾਡੀ ਗੋਤ ਵੀ ਬਰਿਆਰੀ ਆ। ਠੀਕ, ਹਾਂਜੀ, ਗੋਤ ਵੀ ਬਰਿਆਰ ਆ। ਤੇ ਉਸ ਪਿੰਡ ਦੇ ਜਿਹੜੇ ਉੱਠ ਕੇ ਆਏ ਬਰਿਆਰਾ ਤੋਂ, ਉਹ ਕਿੱਥੇ ਬੈਠੇ ਇੱਥੇ ਆਪਣੇ? ਤੁਸੀਂ ਤਾਂ ਇੱਥੇ 94 ਬੈਠੇ, ਇਸ ਤੋਂ ਇਲਾਵਾ ਕੋਈ ਕਰੀਬ ਬੈਠੇ ਹੋਣ ਜਿਹੜੇ ਤੁਹਾਡੇ ਇਲਾਕੇ? ਵਾਹ, ਗਹਿਰੀ ਆਧਾ ਪਿੰਡ ਬੈਠਾ। ਅੱਛਾ, ਗਹਿਰੀ 95 ਚ, ਠੀਕ ਹੈ, ਹਾਂਜੀ ਦੱਸੋ। ਗਹਿਰੀ ਕੁਛ ਬੈਠੇ ਆ, ਕੁਛ 92 ਬੈਠੇ ਆ, ਕੁਛ 91 ਬੈਠੇ ਆ। ਅੱਛਾ ਠੀਕ ਹੈ, ਤੇ ਯਾਨੀ ਕਰਬੋ ਜਵਾਰ ਦੇ ਵਿੱਚ ਹੀ ਆ ਕੇ ਆਹੋ, ਇਧਰ ਏਰੀਏ ਜਿਹੜੇ ਥੋੜੇ ਬੰਦੇ ਸੀਗੇ ਉਹ ਚਵਿੰਡਾ ਪੱਧਰੀ ਬਹਿ ਗਏ, ਚਵਿੰਡਾ ਪੱਧਰੀ ਵਾਲੀ ਸਾਈਡ। ਹਾਂ, ਠੀਕ ਹੈ, ਸਾਰੇ ਇੱਥੇ ਲਾਗੋ ਲਾਗੇ ਬਹਿ ਗਏ ਬਸ। ਬਹੁਤ ਅੱਛਾ, ਹਾਂਜੀ, ਤਾਂ ਕੋਈ 97 ਵੀ ਬਹਿ ਗਏ। ਠੀਕ। ਹਾਂ, ਆ ਗਹਿਰੀ 97 ਹੈ ਨਹੀਂ, 95, ਹਾਂਜੀ, ਇੱਥੇ 95 ਬਹਿ ਗਏ। ਅੱਛਾ, ਹਾਂਜੀ, ਜੋ ਮਰਜ਼ੀ ਫੈਸਲਾ ਕਰ ਦਿੰਦੇ ਸੀ। ਅੱਛਾ ਜੀ, ਤੁਹਾਡੇ ਫੈਸਲਾ ਉਹਦਾ ਸਾਡੀ ਕਮੇਟੀ ਕਰਦੀ ਸੀ ਨਾ, ਗਵਰਨਮੈਂਟ ਵੀ ਨਹੀਂ ਸੀ ਮੋੜਦੀ। ਸਹੀ, ਆਪਸ ਬੜਾ ਇਤਿਹਾਦ ਸੀਗਾ, ਬਹੁਤ ਦੀਦ ਕਰਦੇ ਸੀ ਇੱਕ ਦੂਜੇ ਦੀ। ਸਹੀ, ਹਾਂਜੀ। ਅੱਛਾ ਜੀ, ਇਸ ਵੇਲੇ ਬਾਬਾ ਜੀ ਦੇ ਭਤੀਜੇ ਵੀ ਸਾਡੇ ਨਾਲ ਮੌਜੂਦ ਨੇ, ਤੇ ਉਹਨਾਂ ਨਾਲ ਜ਼ਰਾ ਕੋਈ ਗੁਫ਼ਤਗੂ ਕਰਦੇ ਆ, ਕੋਈ ਦੋ ਗੱਲਾਂ ਉਹਨਾਂ ਨਾਲ ਕਰੀਏ ਜੀ, ਕੁਛ ਉਹਨਾਂ ਨੂੰ ਵੀ ਕਾਫੀ ਮਾਲੂਮਾਤ ਹੈਗੀ ਨੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਕੀ ਨਾਮ ਤੁਹਾਡਾ ਜੀ? ਮਾਸ਼ਲੀ ਮੰਮਾ ਜੀ। ਅੱਛਾ ਜੀ, ਚੁਨਮਾ ਜੀਂਬੇ। ਅੱਛਾ ਜੀ, ਚੁਨਮਾ ਜੀਂਬੇ। ਅੱਛਾ ਜੀ, ਕੋਈ ਥੋੜੀਆਂ ਗੱਲਾਂ ਸਾਂਝੀਆਂ ਕਰੋ ਸਾਡੇ ਨਾਲ ਜਿਹੜੀਆਂ ਬਾਬਾ ਜੀ ਨੇ ਦੱਸੀਆਂ। ਮੇਰੀ ਜਨਾਬੇ ਵਾਲੀ ਪਜਾਇਸ਼ ਇੱਧਰ ਦੀ ਹੈ, ਚੁਨਮੇ ਜੀਂਬੇ ਦੀ, ਸਨ 1951 ਦੀ। ਅੱਛਾ ਜੀ, ਔਰ ਮੈਂ ਇਸ ਵੇਲੇ ਅਲੱਗ ਮੁਲਾਜ਼ਮਤ ਕੀਤੀ 40 ਸਾਲ ਤਕਰੀਬਨ, ਟੀਚਰ ਰਿਹਾ ਪ੍ਰਾਇਮਰੀ ਸਕੂਲ। ਠੀਕ। ਮੈਂ ਵਾਲਦ ਸਾਹਿਬ ਆਪਣੇ ਬਜ਼ੁਰਗਾਂ ਕੋਲ ਸੁਣੇ ਆਪਣੇ ਪਿੰਡਾਂ ਦੇ ਹਾਲਾਤ ਜਿਹੜੇ ਨੇ, ਕਿਉਂਕਿ ਸਾਡਾ ਪਿੰਡ ਬਜ਼ੁਰਗਾਂ ਦਾ ਸੀ ਪਿਛਲਾ ਜੀ ਬਰਿਆਰਾ, ਰਿਆਸਤ ਕਪੂਰਥਲਾ ਸੀ, ਤਹਿਸੀਲ ਭਲੱਥਾਂ,
ਰਿਆਸ ਕਪੂਰਥਲੇ ਵਿੱਚ ਔਰ ਆਪਣਾ ਜ਼ਿਲ੍ਹਾ ਜਲੰਧਰ ਸੀਗਾ ਸਾਡੇ ਪਿੰਡ। ਔਰ ਖਾਰਸ ਪਿੰਡ ਜੱਟਾਂ ਦਾ ਸੀਗਾ ਜੀ। ਬਰਿਆਰ ਗੋਤ ਸਾਡੀ ਤੇ ਬਰਿਆਰਾਂ ਹੀ ਪਿੰਡ ਸੀਗਾ ਜੀ। ਉਹ 4 ਨੰਬਰਦਾਰ ਬਰੂਦਾਸ ਦੇ ਪਿੱਛੇ ਸੀਗੇ ਸਾਡੇ ਇੰਡੀਆ ਦੇ ਬਗਲ। ਔਰ ਜੋ ਪੰਚਾਇਤੀ ਫੈਸਲਾ ਕਰਦੇ ਸੋ ਹੀ ਸਾਰੇ ਲੋਕ ਮੰਨਦੇ ਸੀਗੇ। ਔਰ ਜਿਹੜੇ ਨੰਬਰਦਾਰ ਸਿਆਣੇ ਬਜ਼ੁਰਗ ਸੀ ਨਾ ਜੀ, ਉਹਨਾਂ ਦੇ ਜਿਹੜੇ ਸਾਰੇ ਜਿਹੜੇ ਨੌਜਵਾਨ ਲੜਕੇ ਸੀਗੇ ਉਹ ਕਦੀ ਵੀ ਸਿਰ 'ਤੇ ਪਟੇ ਨਹੀਂ ਸੀ ਰੱਖਦੇ ਹੁੰਦੇ, ਬਾਲ ਨਹੀਂ ਸੀ ਰੱਖਦੇ ਹੁੰਦੇ। ਅਗਰ ਕੋਈ ਦੇਖ ਲੈਂਦੇ ਸੀ ਤਾਂ ਬਜ਼ੁਰਗ ਜਿਹੜੇ ਆ ਫੜ ਕੇ ਲਿਜਾ ਕੇ ਧੌਣੋਂ ਉਹਨਾਂ ਦੀ ਟਿੰਡ ਕਰਵਾਉਂਦੇ ਸੀ। ਇਹਨਾਂ ਗੱਲਾਂ ਨੂੰ ਭੁੱਲ ਗਈਆਂ ਮੈਂ ਸੁਣੀਆਂ ਬਜ਼ੁਰਗਾਂ ਕੋਲ। ਉਸ ਤੋਂ ਬਾਅਦ ਕੋਈ ਔਰਤ ਬਾਹਰ ਨਹੀਂ ਸੀ ਨਿਕਲਦੀ। ਅਗਰ ਦੇਖ ਲਿਆ ਕੋਈ ਬੁੜੀਆਂ ਲੜਦੀਆਂ ਹੁਣ ਪਤਾ ਲੱਗੇ ਉਹ ਸੂਬਾ ਨੰਬਰਦਾਰ ਆ ਗਿਆ, ਔਰਤਾਂ ਉਸੇ ਵੇਲੇ ਅੰਦਰ ਵੜ ਜਾਂਦੀਆਂ ਸੀ। ਇੰਨਾ ਹਿਆ ਸ਼ਰਮ ਸੀਗਾ। ਔਰ ਉਹ ਕਿਸੇ ਵੇਲੇ ਕੋਈ ਲੜਾਈ ਝਗੜਾ ਹੁੰਦਾ ਸੀ, ਪੂਰਾ ਪਿੰਡ ਸਾਡਾ ਜਨਾਬੇ ਵਾਲੀ ਨਿਕਲ ਜਾ ਕੇ ਮੁਕਾਬਲਾ ਕਰਦਾ ਸੀ। ਔਰ ਹਰ ਥਾਂ ਉਹਨਾਂ ਨੂੰ ਫਤਿਹ ਇਨਸ਼ਾਅੱਲਾ ਹੁੰਦੀ ਸੀ। ਕਰੀਬ ਸਾਡੇ ਅਰਾਈਆਂ ਲੋਕਾਂ ਦੇ ਪਿੰਡ ਵੀ ਸੀ, ਜੱਟਾਂ ਦੇ ਪਿੰਡ ਵੀ ਸੀਗੇ, ਜੱਜਾਂ ਸੀਗਾ, ਉੱਥੇ ਸਾਡੀਆਂ ਫੁੱਫੀਆਂ ਸੀਗੀਆਂ। ਉਹ ਲੋਕ ਸਾਰੇ ਇੱਥੋਂ ਉੱਠ ਕੇ ਆ ਗਏ। ਸਾਡਾ ਕੋਈ ਉੱਥੇ ਰਿਸ਼ਤੇਦਾਰ ਨਹੀਂ ਰਿਹਾ। ਔਰ ਸਾਡਾ ਪਿੰਡ ਆ ਕੇ ਬਿਖਰ ਗਿਆ ਪੂਰਾ ਪਿੰਡ। ਇੱਥੇ ਸਾਡੀ ਜਗ੍ਹਾ ਨਹੀਂ ਮਿਲੀ ਹੈਗੀ। ਕੋਈ ਦੁਗਲਾਂ 'ਚ ਬੈਠ ਗਏ, ਕੋਈ ਆ 369 ਸੱਜਾ ਜੀਂਬੇ ਗੋਰੇ ਕੋਲ ਬੈਠ ਗਏ ਆ, ਕੋਈ ਆ ਚੂੜਕਾਣਾ ਇੱਥੇ ਬੈਠ ਗਏ ਫੈਸਲਾਬਾਦ ਦੇ ਕੋਲ ਹੈਗਾ, ਕੋਈ 95 ਗਿੱਲ ਹੈਗਾ, ਕੋਈ ਗਹਿਰੀ 95 ਆ, ਇੱਥੇ ਬੈਠ ਗਏ ਨੇ। ਇੱਦਾਂ ਭਾਜੀ ਇਸੇ ਵਾਸਤੇ ਤੈਨੂੰ ਉਜਾੜਾ ਕਹਿੰਦੇ ਆ ਕਿ ਫਿਰ ਉਹ ਮਾਮਲਾ ਜਿਹੜੇ ਉਹ ਵਿਗੜ ਜਾਂਦੇ ਆ, ਲੋਕ ਵਿਛੜ ਜਾਂਦੇ ਆ, ਕੋਈ ਕਿੱਥੇ ਬੈਠ ਗਿਆ, ਕੋਈ ਕਿੱਥੇ ਬੈਠ ਗਿਆ। ਲੋਕ ਸਾਡੇ ਸਾਦਕਾਬਾਦ ਦੇ ਵਿੱਚ ਜਾ ਕੇ ਆਪਣੇ ਹੈ ਜੀ ਗੋਠ ਆ, ਮੌਲਵੀ ਗੋਠ ਆ, ਉੱਥੇ ਬਣੀ ਹੋਈ ਆ ਮਿੱਲ ਜਿਹੜੀ ਆਪਣੀ ਆ ਨਾ ਗੋਠ ਮੱਛੀ ਇਹਦੀ ਖਾਦ ਦੀ ਆ, ਸੋਨਾ ਯੂਰੀਆ, ਉਹਦੇ ਕਰੀਬ ਆ ਬਜ਼ੁਰਗ 2। ਮੈਂ ਉਹਨਾਂ ਨੂੰ ਮਿਲ ਕੇ ਆ ਅੱਜ ਤੋਂ 30 ਸਾਲ ਪਹਿਲੇ। ਉਹ ਜਿੰਦਾ ਸੀਗੇ ਮਾਸ਼ਾਅੱਲਾ, 40 ਸਾਲ ਹੋ ਗਏ ਮੈਂ। ਉਹ ਮੇਰੇ ਜਿਹੜੇ ਬਜ਼ੁਰਗਾਂ ਦੇ ਵਿੱਚੋਂ ਸੀਗੇ। ਮੈਨੂੰ ਬੜੀ ਉਹਨਾਂ ਦਾ ਨਾਮ ਇੱਕ ਨਾ ਹੈਗਾ ਜੀ ਪੀਰਾਂ ਦਿੱਤਾ ਸੀ ਕਿ ਨਾਲਾ ਦਿੱਤਾ ਸੀਗਾ। ਔਰ ਉਹ ਫੌਤ ਹੋ ਗਏ, ਅੱਲਾ ਨੂੰ ਪਿਆਰੇ ਹੋ ਗਏ। ਗਾੜੀ ਉਹਨਾਂ ਦੇ ਬੇਟੇ ਹੋਣਗੇ। ਔਰ ਉਹ ਇਸ ਤਰ੍ਹਾਂ ਮੈਂ ਆਪਣੇ ਕਰੀਬੀ ਜਿਹੜੇ ਮੇਰੇ ਅਜ਼ੀਜ਼ੋ ਕਾਰ ਸੀ ਰਿਸ਼ਤੇਦਾਰ, ਮੈਂ ਖੁਦ ਜਾ ਕੇ ਉਹਨਾਂ ਨੂੰ ਬੜਾ ਮਿਲਦਾ ਔਰ ਉਹਨਾਂ ਤੋਂ ਮਾਲੂਮਾਤ ਲੈਂਦਾ। ਇਹ ਮੇਰੇ ਗੱਲਾਂ ਸੁਣੀਆਂ ਉਹਨਾਂ ਦੀਆਂ ਮੈਨੂੰ। ਔਰ ਮੇਰਾ ਕਈ ਵਾਰੀ ਦਿਲ, ਮੈਂ ਪਾਸਪੋਰਟ ਵੀ ਬਣਾਇਆ ਸੀ, ਮੈਂ ਆਪਣੇ ਬਜ਼ੁਰਗਾਂ ਦਾ ਵਤਨ ਦੇਖ ਕੇ ਆਵਾਂ, ਲੇਕਿਨ ਅੱਲਾ ਨੇ ਮੌਕਾ ਨਹੀਂ ਦਿੱਤਾ ਹੈਗਾ ਕਿਉਂਕਿ ਉਹਦੇ ਹਾਲਾਤ ਖਰਾਬ ਆ। ਕਹਿੰਦੇ ਤੁਹਾਨੂੰ ਤਾਂ ਉੱਥੇ ਨਹੀਂ ਜਾਣ ਦਿੰਦੇ। ਉਹਨਾਂ ਨੇ ਇੰਡੀਆ ਦਾ ਕਾਨੂੰਨ ਬੜਾ ਸਖਤ ਹੋ ਗਿਆ। ਵਰਨਾ ਸਾਡਾ ਬਜ਼ੁਰਗ ਕਹਿੰਦੇ ਸੀ ਅਸੀਂ ਵਾਪਸ ਫਿਰ ਚੱਲ ਜਾਣਾ। ਉਹਦੇ ਸਾਨੂੰ ਇਸ ਤਰ੍ਹਾਂ ਠਾਲਿਆ ਸੀ ਵੀ ਇਹਨਾਂ ਨੇ ਵਾਪਸ ਮੁੜ ਕੇ ਫਿਰ ਤੁਹਾਨੂੰ ਉੱਥੇ ਚੱਲ ਜਾਣਾ, ਤੁਸੀਂ ਥੋੜ੍ਹੇ ਦਿਨ ਵਾਸਤੇ ਹੀ ਇੱਥੋਂ ਉੱਠਣਾ ਹੈਗਾ। ਉੱਥੇ ਦਾ ਮਹਾਰਾਜਾ ਸੀਗਾ, ਉਹਦੀ ਇਹ ਰਿਆਸਤ ਸੀਗੀ, ਉਹ ਨਹੀਂ ਸੀ ਉੱਠਣ ਦਿੰਦਾ। ਉਹਦੇ ਲੜਕੇ ਨਾਲ ਸਾਜ਼ਬਾਜ਼ ਹੋ ਗਈ ਔਰ ਗਿਆ ਸੀ ਆਪਣਾ ਹਨੀਮੂਨ, ਆਪਣੇ ਮੌਸਮ ਗਰਮਾਂ ਦੀ ਛੁੱਟੀਆਂ ਮਨਾਉਣ, ਸ਼ਿਮਲਾ ਪਿਕਨਿਕ ਮਨਾਉਣ। ਪਿੱਛੋਂ ਉਹਦੇ ਬੇਟੇ ਨੇ ਸਾਰੀ ਉਹਨਾਂ ਸਾਜ਼ਬਾਜ਼ ਕਰਕੇ ਉਹਨੂੰ ਆਪਣੀ ਰਿਆਸਤ ਨੂੰ ਹੁਕਮ ਦੇ ਦਿੱਤਾ ਵੀ ਤੂੰ ਉੱਠ ਜਾਓ। ਉਹ ਬੜਾ ਉਸ ਨਾਲ ਆ ਕੇ ਫਿਰ ਉਹਨੂੰ ਬੁਰਾ ਭਲਾ ਗਿਆ ਆਪਣੇ ਬੇਟੇ ਨੂੰ। ਇਹ ਜਿਹੜੇ ਸਾਡੇ ਲੋਕ ਸੀ ਜੱਟ ਬਰਾਦਰੀ ਸਾਡੀ ਖਾਸ, ਇਹ ਉੱਠ ਕੇ ਆਪਣੇ ਗੱਡੇ ਲੈ ਕੇ ਜਨਾਬੀ ਰਾਤੋਂ ਰਾਤ ਔਰਤਾਂ ਨੂੰ ਲੈ ਕੇ ਆਪਣੇ ਨਿਕਲੇ। ਔਰ ਉਹਨਾਂ ਰਸਤੇ 'ਚ ਆਪਣੇ ਦਰਿਆ ਬਿਆਸਾ ਸੀਗਾ, ਉਹਦੇ ਵਿੱਚ ਉਹਨਾਂ ਦੇ ਗੱਡੇ ਫਸ ਗਏ। ਗੱਡਿਆਂ ਉੱਤੇ 4 ਬਜ਼ੁਰਗਾਂ ਨੇ, ਕਈਆਂ ਨੇ ਕੋਈ ਪਿੰਨੀਆਂ ਬਣਾਈਆਂ ਸੀਗੀਆਂ ਆਪਣੇ ਉਹਦੇ ਖਾ ਕੇ ਪਾਣੀ ਪੀ ਲਵਾਂਗੇ। ਔਰ ਪਾਣੀ ਜਿਹੜਾ ਸੀਗਾ ਦਰਿਆਈ ਪੀਂਦੇ ਸੀ। ਔਰਤਾਂ ਨੂੰ ਕੋਈ ਹੈਜ਼ਾ ਹੋ ਗਿਆ, ਵਬਾ ਫੈਲ ਗਈ। ਰਸਤੇ ਸਾਡੀ ਮੇਰੀ ਦਾਦੀ ਉੱਥੇ ਰਸਤੇ ਨਵੇਂ ਲਾਹੌਰ ਆ ਕੇ ਫੌਤ ਹੋ ਗਈ। ਹਾਂਜੀ। ਔਰ ਕਈ ਮੇਰੇ ਦਾਦੀ ਕੋਈ ਵਿਛੜ ਗਈ ਤੇ ਆ ਕੇ ਲੱਭਦੇ ਰਹੇ। ਕਈ ਅਜ਼ੀਜ਼ੋ ਕਾਰਬ ਜਿਹੜੇ ਰਿਸ਼ਤੇਦਾਰ ਸੀ, ਨੰਬਰਦਾਰ ਸੀਗੇ ਲੋਕ, ਕਈ ਗੱਡੇ ਲੈ ਕੇ ਮਹਿਫੂਜ਼ ਆ ਗਏ। ਕਈ ਲੋਕ ਸਾਡੇ ਉੱਥੇ ਦਰਿਆ ਬੁਰਜ਼ਾ ਹੋ ਗਏ। ਇਹ ਹਾਲਾਤ ਜਨਾਬ ਬੜੀ ਕਿਆਮਤ ਦਾ ਸਮਾਂ ਸੀਗਾ। ਮੈਂ ਸੁਣ ਕੇ ਉਹ ਮੇਰੇ ਦਿਲ 'ਤੇ ਗੱਲਾਂ ਬੈਠੀਆਂ ਇਸ ਤਰ੍ਹਾਂ ਵੀ ਮੈਂ ਖੁਦ ਉਹ ਤਸਵੀਰ ਦੇਖੀ ਹੈ ਜੀ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹਨਾਂ ਨੇ ਸਲਾਮ ਦੀ ਖਾਤਰ ਹਿਜਰਤ ਕੀਤੀ ਔਰ ਇਨਸ਼ਾਅੱਲਾ ਅੱਲਾਹ ਤਾਲਾ ਉਹਨਾਂ ਨੂੰ ਅੱਲਾਹ ਦੇ ਫਜ਼ਲ ਨਾਲ ਨਬੀ ਪਾਕ ਸਲਮ ਦੀ ਉਹਨਾਂ ਸੁਨਨਤ 'ਤੇ ਅਮਲ ਕੀਤਾ ਹੈਗਾ। ਅੱਲਾਹ ਤਾਲਾ ਉਹਨਾਂ ਦੀ ਆਖਿਰਤ ਕਬੂਲ। ਉਹਨਾਂ ਨੇ ਆਪਣੇ ਖੂਨ ਦੇ ਦਿੱਤੇ, ਆਪਣੇ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਮਾਸੂਮ ਆ ਦਰਿਆਵਾਂ 'ਚ ਜੁੜ ਗਏ। ਮੇਰੇ ਤੋਂ ਛੋਟੇ ਵੱਡੇ 2 ਮੇਰੀਆਂ ਭੈਣਾਂ ਔਰ 2 ਭਾਈ ਮੇਰੇ ਜਿਹੜੇ ਰਸਤੇ ਜਾਏ ਆਪਣੇ ਖਾਣੇ ਵਾਲੋਂ ਗੱਡੀ ਆਉਂਦੀ ਸ਼ੋਰ ਕੋਲੋਂ ਦੱਸਿਆ ਜੀ 2 ਮੇਰੀਆਂ ਭੈਣਾਂ ਸੀਗੀਆਂ, ਕੋਈ 2 ਸਾਲ ਦੀ, ਕੋਈ 3 ਸਾਲ ਦੀ ਸੀਗੀ। ਉਹ ਉੱਥੇ ਰਾਵੀ ਦੇ ਉਹਨੇ ਆ ਕੇ ਇੱਟਾਂ ਦੀਆਂ ਆਪਣੇ ਪੱਥਰ ਦੇ ਥੱਲੇ ਦੇ ਕੇ ਉਹਨਾਂ ਨੂੰ ਦਫਨਾ ਕੇ ਮਾਲ ਗੱਡੀ 'ਚ ਬਹਿ ਕੇ ਦੁਗਲਾਂ ਆ ਗਏ। ਤੇ 2 ਮੇਰੇ ਤੋਂ ਵੱਡੇ ਭਾਈ ਉਹ ਫੌਤ ਹੋਏ, ਕੋਈ 5 ਸਾਲ ਦਾ ਸੀ, ਕੋਈ 6 ਸਾਲ ਦਾ ਸੀ। ਫਿਰ ਮੇਰੀ ਵਾਲਦਾ ਇੱਥੋਂ ਆ ਕੇ ਆਪਣੇ ਬੱਚਿਆਂ ਨੂੰ ਮੁਲਾਕਾਤ ਲਈ ਜਾਂਦੀ ਰਹੀ ਆ। ਉਹ ਫਿਰ ਉਹਦਾ ਦਿਲ ਬੜਾ ਤੜਫਦਾ ਹੁੰਦਾ ਦੇਖਣ ਨੂੰ ਕਬਰ ਨੂੰ। ਫਿਰ ਉਹਨੂੰ ਰਸਤੇ ਸੱਪ ਮਿਲਿਆ ਜਨਾਬ, ਫਿਰ ਉਸ ਤੋਂ ਜਾਣਾ ਬੰਦ ਕੀਤਾ। ਹਾਲਾਤ ਔਰ ਕਿਆਮਤ ਦੀਆਂ ਨਿਸ਼ਾਨੀਆਂ ਉਹਨਾਂ ਨੇ ਦੇਖੀਆਂ। ਬਿਲਕੁਲ ਇਹ ਬੜੀ ਦਰਦਨਾਕ ਸਟੋਰੀ ਹੈ ਸਾਰੀ ਜੀ। ਆਪਣੇ ਅਜ਼ੀਜ਼ਾਂ ਨੂੰ ਛੱਡਣਾ, ਆਪਣੇ ਜਨਮ ਭੂਮੀ ਨੂੰ ਛੱਡਣਾ, ਉਹ ਜਿੱਥੇ ਤੁਹਾਡੇ ਵਾਲਦੈਨ ਦੀਆਂ ਬਜ਼ੁਰਗਾਂ ਦੀਆਂ ਕਬਰਾਂ ਹੈ ਉਹਨਾਂ ਨੂੰ ਛੱਡ ਕੇ ਆਉਣਾ, ਮਾਲ ਡੰਗਰ ਸਾਰਾ ਕੁਝ ਛੱਡ ਕੇ ਆਉਣਾ, ਇਹ ਕੋਈ ਆਸਾਨ ਕੰਮ ਨਹੀਂ ਹੈ। ਇਸੇ ਵਾਸਤੇ
ਅੱਜ ਤੱਕ ਵੀ ਇਹਨਾਂ ਦੇ ਉਹ ਜ਼ਿਹਨ ਤੇ ਨਕਸ਼ਾ ਸਾਰਾ ਕੁਝ। ਬੜੀ ਮਾਲੂਮਾਤ ਅਫਜ਼ਾ ਔਰ ਬੜੀ ਮਾਲੂਮਾਤ ਨਾਲ ਭਰੀ ਹੋਈ ਗੁਫ਼ਤਗੂ ਰਹੀ ਜੀ ਸਾਡੇ ਵਾਸਤੇ, ਔਰ ਬੜਾ ਸਾਨੂੰ ਸੁਣ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ। ਉਮੀਦ ਹੈ ਤੁਹਾਨੂੰ ਇਹ ਸਾਡਾ ਸਾਰਾ ਗੁਫ਼ਤਗੂ ਦਾ ਸਿਲਸਿਲਾ ਪਸੰਦ ਆਏਗਾ। ਇੰਸ਼ਾਅੱਲਾ ਫਿਰ ਕਿਸੇ ਅਗਲੇ ਪ੍ਰੋਗਰਾਮ ਦੇ ਨਾਲ ਦੁਬਾਰਾ ਮੁਲਾਕਾਤ ਹੋਏਗੀ। ਰੱਬ ਰਾਖਾ ਜੀ।